ਅਸੀਂ ਪਹੁੰਚੇ ਸਰਗੋਦਾ ਗੱਲਾ ਮੰਡੀ। ਇਹਨਾਂ ਦੀ ਇੱਥੇ ਗੱਲਾ ਮੰਡੀ ਸੀ ਦੁਕਾਨ ਲੱਭਣੀ ਆ ਫਿਰ ਅੱਜ दुकान लभनी है। ਉਹ ਮਕਾਨ ਉਹ ਦੁਕਾਨ ਵਾਲਾ ਪਿੱਛੇ ਵਾਲੀ ਉੱਤੇ ਹੈਗਾ। बिल्कुल साढ़े चबारा से दुकान के ऊपर चबारे वाली दुकान चला। जो जानकारी हासिल हुई है, नंबर 2-3 बारी चेंज हो चुके हैं, नंबर बदल चुके हैं। इस टाइप की जो मेरे पीछे से दुकान नज़र आ रही है वो इस टाइप की ही दुकान थी। मैं जिसनों असी चाबी दे के वो नाम सी मौला बख्श। मैं उस परिवार नूं ਲੱਭਣ ਦੀ ਪਹੁੰਚ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। अस्सलाम वालेकुम दोस्तों, ਕੀ ਹਾਲ ਚਾਲ ਸਾਰਿਆਂ ਦਾ? ਠੀਕ ਹੋ? ਇੱਕ ਵੀਡੀਓ ਅੱਜ ਲੈ ਕੇ ਤੁਹਾਡੇ ਵਾਸਤੇ ਆਏ ਹਾਂ। ਇੱਕ ਹੋਰ ਅਸੀਂ ਪਹੁੰਚੇ ਸਰਗੋਦਾ ਗੱਲਾ ਮੰਡੀ। ਗੱਲਾ ਮੰਡੀ ਕੋਈ ਖਰੀਦਦਾਰੀ ਕਰਨੀ ਆਏ, ਅਸੀਂ ਉਹ ਜਿਹੜਾ ਕੰਮ ਹੈ ਉਹਦੇ ਵਾਸਤੇ ਆਏ। ਤੇ ਸਾਡੇ ਨਾਲ ਨੇ ਬਲਵੰਤ ਅੰਕਲ ਜੀ। ਇੱਕ 2-3 ਸਾਲ ਪਹਿਲਾਂ ਇਹਨਾਂ ਦੇ ਪੁੱਤਰ ਆਏ ਸੀ ਪਾਕਿਸਤਾਨ, ਸਰਬਜੀਤ ਅਰੋੜਾ। ਉਹਨਾਂ ਦੀ ਤੁਸੀਂ ਵੀਡੀਓ ਵੇਖੀ ਹੋਣੀ। ਅੱਜ ਆਪਣਾ ਪਿੰਡ ਵੇਖਣ ਆਏ, ਲੇਕਿਨ ਇਹਨਾਂ ਦਾ ਪਿੰਡ ਜਾਵਾਂਗੇ ਆਪਾਂ ਕੱਲ। ਇਹਨਾਂ ਦੀ ਇੱਥੇ ਗੱਲਾ ਮੰਡੀ ਸੀ ਦੁਕਾਨ ਤੇ ਨਾਲ ਸ਼ਹਿਰ ਵਾਲਾ ਘਰ। ਕਿੰਨੇ ਨੰਬਰ ਦੁਕਾਨ ਸੀ? ਦੁਕਾਨ ਨੰਬਰ 5 ਹੈਗਾ। ਦੁਕਾਨ ਦਾ ਨਾਮ ਭਾਈ ਹਰੀ ਸਿੰਘ ਕਿਸ਼ਨ ਸਿੰਘ। ਦੁਕਾਨ ਲੱਭਣੀ ਹੈ ਫਿਰ ਅੱਜ? ਦੁਕਾਨ ਲੱਭਣੀ ਹੈ ਭਾਈ ਹਰੀ ਸਿੰਘ। ਦੁਕਾਨ ਲੱਭਣੀ ਅੱਜ ਫਿਰ? ਦੁਕਾਨ ਲੱਭਣੀ ਹੈ। ਜੇ ਲਵਾਓ ਪੁੱਤਰਾ ਤੇ ਬਸ ਬਹੁਤ ਆਓ ਚਲੀਏ, ਬੱਲੇ ਬੱਲੇ ਹੋ ਜਾਏ ਜੀ। ਲੱਭਦੇ ਆ ਦੁਕਾਨ। ਬਜ਼ੁਰਗ ਲੱਭੀ ਹੈ ਇੱਥੇ। ਕਿੱਦਾਂ ਦਾ ਸੀ ਪਹਿਲਾਂ ਜਦੋਂ ਤੁਸੀਂ ਉਹ ਵੇਖਿਆ? ਖੁੱਲਾ ਪੇੜ ਹੁੰਦੇ ਸੀ ਦੁਕਾਨਾਂ ਦੇ ਅੱਗੇ, ਉਹਨੂੰ ਪੇੜ ਕਹਿੰਦੇ ਸੀ। ਖੁੱਲੀ ਜਗ੍ਹਾ ਤੇ ਦੁਕਾਨ ਦੇ ਮਾਲ ਖੁੱਲ ਕੇ ਪੇੜ ਦੇ ਉੱਤੇ ਵਿਕਦੇ ਸੀ। ਖੁੱਲ ਕੇ ਮਾਲ ਬੋਰੀਆਂ ਢੇਰ ਮਤਲਬ ਵੀ ਜਿਹੜਾ ਆਉਣਾ ਸੀ ਮਾਲ ਉਹ ਪੇੜ ਲੱਗਾ ਹੁੰਦਾ। ਪੇੜ ਲਗੇ ਮਾਲ ਛੋਟੇ ਇਕੱਠਾ ਤੇ ਤੁਲਦਾ ਸੀ। ਬਾਅਦ ਚ ਕੰਡੇ ਲੱਗੇ ਹੁੰਦੇ ਸਨ, ਲੋਹੇ ਦੇ ਕੰਡੇ। ਉਹ ਜਿਵੇਂ ਪੇੜ ਲੱਗਾ, ਉਹ ਛੋਟਾ ਜਿਹਾ ਪੇੜ ਲੱਗਾ। ਹਾਂ, ਉਹਦੇ ਵੱਡੇ ਵੱਡੇ ਪੇੜ ਸਨ ਤੇ ਲੋਹੇ ਦੇ ਕੰਡੇ ਲਗੇ, ਬੋਰੀਆਂ ਭਰੀ ਕੇ ਕੰਡਿਆਂ ਤੁਲਦੀਆਂ ਸਨ। ਉਹ ਮਕਾਨ ਉਹ ਦੁਕਾਨ ਵਾਲਾ ਪਿੱਛੇ ਵਾਲੀ ਉੱਤੇ ਹੈਗਾ। ਬਿਲਕੁਲ ਸਾਡੇ ਚਬਾਰਾ ਸੀ ਦੁਕਾਨ ਦੇ ਉੱਪਰ, ਚਬਾਰੇ ਵਾਲੀ ਦੁਕਾਨ ਚਲਾ। ਆਦਾਬ ਜਨਾਬ। ਇਸ ਤਰ੍ਹਾਂ ਦੀ ਢੇਰੀਆਂ ਲੱਗਦੀਆਂ ਸਨ ਜਿਵੇਂ ਇਹ ਢੇਰੀ ਲੱਗੀ ਪਈ ਹੈ। ਤੇ ਹਾਂ, ਉਤਨੀ ਪੁਰਾਣੀ ਨਹੀਂ ਹਲੀ ਹੈਗੀ ਇਹਦੀ। 35 ਕਲਮ ਉਸ ਦੁਕਾਨ ਨੰਬਰ 5 ਸੀ ਜਿੱਥੇ ਤੱਕ ਮੇਰਾ ਧਿਆਨ ਹੈ। ਤੇ 5 ਨੰਬਰ ਪਿੱਛੇ ਵੀ ਦੁਕਾਨ ਆਇਨ ਜਾਏਗੀ। ਇਹ ਸਾਈਡ ਇਹ 35 ਹੈ ਨਾ ਜੀ। 34 33 32। ਤੁਸੀਂ ਇੱਥੋਂ ਤੁਹਾਡੀ ਇਹ ਦੁਕਾਨ ਆਪਣੀ ਹੈ ਨਾਲ ਵਾਲੀ? ਤੁਹਾਨੂੰ ਥੋੜਾ ਆਈਡੀਆ ਹੋਏਗਾ। ਇਹ ਜੇ ਤੁਹਾਡੇ ਬਜ਼ੁਰਗ ਦੁਕਾਨਾਂ ਕਰਦੇ ਨੇ, ਸਾਡੇ ਬਜ਼ੁਰਗਾਂ ਦਾ ਨਾਂ ਸੀ ਭਾਈ ਹਰੀ ਸਿੰਘ ਕਿਸ਼ਨ ਸਿੰਘ ਦੇ ਨਾਂ ਤੇ ਦੁਕਾਨ ਸੀ। ਤੇ ਸਾਡੇ ਕਰਿੰਦਾ ਸੀ ਇੱਕ ਮੌਲਾ ਬਖਸ਼ ਤੇ 18 ਬਲਾਕ 'ਚ ਸਾਡਾ ਘਰ ਸੀ। ਕੋਈ ਇਸ ਤਰ੍ਹਾਂ ਦਾ ਜਿਹੜਾ ਕੋਈ ਬਜ਼ੁਰਗ ਬੈਠਾ ਹੋਵੇ ਜਾਂ ਮੌਲਾ ਬਖਸ਼ ਦੇ ਨਾਲ ਮੁਸ਼ਕਲ ਹੈ ਜੀ, ਬਜ਼ੁਰਗ ਸਾਰੇ ਟੁਰ ਗਏ ਨੇ। ਹਾਂ, ਨਹੀਂ ਇਸੇ ਪਾਸੇ ਮੁਸ਼ਕਲ ਹੈ। 18 ਬਲਾਕ ਸੀ ਮਕਾਨ ਸਾਡਾ 18 ਬਲਾਕ 'ਚ ਹੈਗਾ ਸੀ। 18 ਬਲਾਕ ਕਿੱਧਰ ਪੈਂਦੇ? ਸਾਰਾ ਮਾਂ ਦੇ ਪਿੱਛੇ ਨਾਲ ਵਾਕੇਬਲ ਡਿਸਟੈਂਸ, ਦੂਰ ਨਹੀਂ, ਜ਼ਿਆਦਾ ਦੂਰ। ਵਾਕੇਬਲ ਡਿਸਟੈਂਸ ਮੈਨੂੰ ਚੰਗਾ ਸੰਭਾਲਿਆ ਹੈ। ਮੈਂ 8 ਕੁ ਸਾਲ ਦਾ ਹੈਗਾ ਸੀ। ਮੈਂ ਪੈਦਲ ਦੁਕਾਨ ਤੇ ਆਇਆ ਗਿਆ। ਨਾਲ ਹੈ 18। 18 ਬਲਾਕ ਹੈਗਾ ਨਜ਼ਦੀਕ। ਇੱਥੇ ਕੋਈ ਮੌਲਾ ਬਖਸ਼ ਨਾਂ ਦੁਕਾਨ ਤੇ ਹੈ ਸੀ? ਕੋਈ ਮੌਲਾ ਬਖਸ਼ ਕਿਸੇ ਨੂੰ ਜਾਣਦੇ ਹੋ? ਪੁਰਾਣੀ ਟਾਈਮ ਨਹੀਂ ਸਰ। ਹਾਂ, ਪੁਰਾਣੇ ਟਾਈਮ ਦੀ। ਉਹੀ ਪੁਰਾਣੇ ਟਾਈਮ ਦੇ ਬੰਦੇ ਲੱਭਦੇ ਪਏ। 25 ਸਾਲ ਹੋ ਗਏ ਪਹਿਲੇ ਤੇ ਕੋਈ ਨਹੀਂ ਇਹੋ ਜਿਹਾ ਬੰਦਾ। ਮੈਂ ਗੱਲ 75 ਸਾਲ ਪਹਿਲ ਦੀ ਗੱਲ ਕਰਦਾ ਪਿਆ। ਬਸ ਮੈਨੂੰ ਇਤਨੇ ਸਾਲ ਵੀ 25 ਸਾਲ ਮੈਂ ਨਹੀਂ
ਇੱਥੇ ਕੋਈ 5 ਨੰਬਰ ਦੁਕਾਨ ਹੈ, ਜੇ ਕੋਈ ਪੁਰਾਣਾ ਦੱਸ ਸਕੇ। ਦੁਕਾਨ ਸਾਡੀ ਦਾ ਨਾਂ ਸੀ ਭਾਈ ਹਰੀ ਸਿੰਘ ਕਿਸ਼ਨ ਸਿੰਘ। ਉਹ ਕੋਈ 5 ਨੰਬਰ ਕਿਹੜੇ ਪਾਸੇ ਪੈਂਦਾ ਪੁਰਾਣਾ? मेरी दुकान है 19 नंबर। ਤੇ 5 ਕਿਹੜੇ ਪਾਸੇ? पहले सुनो, उस टाइम पता नहीं ਤੁਹਾਡੇ ਨੰਬਰ ਕੀ ਤੇ ਹੁਣ ਕੀ ਕਿੰਨਾ ਫਰਕ ਪੈ ਗਿਆ ਜੀ। ਹਾਂ ਇਸ ਤਾਂ ਮੈਨੂੰ ਸਰਕਾਰੀ ਨੰਬਰਾਂ ਦਾ ਵੀ ਫਰਕ ਪੈ ਗਿਆ। ਆ ਜਾਓ ਚਾਹ ਪਿਲਾਣਾ। ਨਹੀਂ, ਚਾਹ ਵਾਲੀ ਗੱਲ ਛੱਡੋ, ਜੇ ਕੋਈ ਆਈਡੀਆ ਦੇ ਸਕਦੇ ਹੋ ਕੋਈ ਪੁਰਾਣੇ। ਸਰਦਾਰ ਜੀ ਨੰਬਰਾਂ ਦਾ ਚੇਂਜਿੰਗ ਹੋ ਗਈ। ਚਲੋ मैं 75 साल तो बाद सरगोधे आया ਤੇ ਦੁਕਾਨ ਆਪਣੀ ਲੱਭ ਰਹੇ ਹਾਂ। ਦੁਕਾਨ ਸਾਡੇ ਦਾ ਨਾਮ ਸੀ ਉਸ ਵੇਲੇ ਭਾਈ ਹਰੀ ਸਿੰਘ ਕਿਸ਼ਨ ਸਿੰਘ। ਪਾਰਟੀਸ਼ਨ ਤੋਂ ਪਹਿਲਾਂ ਦੀ ਗੱਲ ਕਰਦੇ 1900 ਦੁਕਾਨ ਸਾਡੀ ਪਾਰਟੀਸ਼ਨ ਤੋਂ 18 ਪਹਿਲੇ। ਬਲਾਕ ਘਰ ਸੀ ਤੇ ਉਹ ਦੁਕਾਨ ਦੇ ਪਿੱਛੇ ਉਹ 18 ਬਲਾਕ ਕਿੱਧਰ ਪੈਂਦਾ, ਕਿਹੜੀ ਸਾਈਡ ਤੇ? ਅੱਛਾ, ਦੁਕਾਨ ਦੇ ਪਿੱਛੇ 18 ਬਲਾਕ ਪੈਂਦਾ। ਉਧਰ ਵੀ ਘਰ ਸੀ ਤਾਂ 18 ਬਲਾਕ ਦਾ। ਸਰਗੋਧੇ ਦੇ। ਅੱਛਾ ਤੁਸੀਂ ਸ਼ੁਰੂ ਤੋਂ ਇੱਥੇ ਹੋ। ਅੱਛਾ ਤੁਹਾਡੀ ਇੱਥੇ ਆੜਤ ਦੀ ਦੁਕਾਨ ਹੁੰਦੀ ਸੀ? ਆੜਤ ਦੁਕਾਨ ਸੀ। ਕੋਈ ਅੰਦਾਜ਼ਾ ਹੈ ਕਿ ਕਿਹੜੀ ਜਗ੍ਹਾ ਤੇ ਹੁੰਦੀ ਸੀ? 5 ਨੰਬਰ ਦੁਕਾਨ ਦਾ ਨਾਮ ਸੀ ਭਾਈ ਹਰੀ ਸਿੰਘ ਕਿਸ਼ਨ ਸਿੰਘ। ਤੇ ਮੈਂ ਆਪਣੇ ਅੱਬਾ ਜੀ ਨੂੰ ਪੁੱਛ ਕੇ ਦੱਸਦਾ। ਮੇਰੇ ਅੱਬਾ ਜੀ ਵੀ ਉਹ ਅਸੀਂ ਜਲੰਧਰੋਂ ਆਏ ਆ ਅੱਛਾ ਤੇ ਉਹ ਇੱਧਰ ਉਹ 47 ਦੇ ਵਿੱਚ ਹੀ ਆਇਆ ਸੀ, 47 ਦੇ ਵਿੱਚ। ਅੱਛਾ, ਅੱਛਾ ਜੀ। ਉਹਨਾਂ ਨੂੰ ਧਿਆਨ ਉਹਨਾਂ ਹੁੰਦਾ। ਨੂੰ ਪਤਾ ਹੋਣਾ। ਹਾਂ, ਅੱਛਾ ਉਹ ਕਿਸੀ ਦੀ ਦੁਕਾਨ ਸੀ ਤੁਹਾਡੀ? ਗੱਲੇ ਨਹੀਂ, ਗੱਲੇ ਦੀ ਕਣਕ ਅਨਾਜ ਜਿਹੜਾ ਮਾਲ ਵੀ ਫਿਰ ਤੇ ਖੁੱਲੇ ਤੇ ਢੇਰ ਲਾ ਕੇ ਜਿਹੜਾ ਪਹਿਲੇ ਵੇਚਦੇ ਸੀ, ਜੀ ਜੀ, ਉਹਦੀ ਦੁਕਾਨ ਸੀ ਅਨਾਜ 5 ਦੀ। ਨੰਬਰ ਦੁਕਾਨ ਤੋਂ ਮੈਨੂੰ ਸਮਝ ਆ ਗਈ ਹੈ। ਅੱਛਾ, ਕਣਕ ਗੰਦਮ ਦੀ ਆੜ। ਮੈਨੂੰ ਸਮਝ ਆ ਗਈ। ਪਹਿਲੇ ਤਾਂ ਮੈਂ ਤੁਹਾਡਾ ਸ਼ੁਕਰੀਆ ਅਦਾ ਕਰਾਂ ਢਿੱਲੋਂ ਸਾਹਿਬ ਕਿ ਤੁਸੀਂ ਮੈਨੂੰ ਇੱਥੋਂ ਤੱਕ ਲੈ ਕੇ ਆ ਗਏ ਹੋ। ਆੜਤ ਮੰਡੀ ਤੇ ਮੈਂ ਆਪਣੀ ਦੁਕਾਨ ਭਾਈ ਹਰੀ ਸਿੰਘ ਕਿਸ਼ਨ ਸਿੰਘ ਦੇ ਨਾਂ ਤੇ ਹੈ ਸੀ ਤੇ ਉਸ ਦੁਕਾਨ ਨੂੰ ਵੇਖਣ ਵਾਸਤੇ ਆਇਆ ਸੀ। ਉਹ ਦੁਕਾਨ ਦੇ ਚੂੰਕਿ ਮੈਨੂੰ ਜੋ ਜਾਣਕਾਰੀ ਹਾਸਲ ਹੋਈ ਹੈ, ਨੰਬਰ 2-3 ਵਾਰੀ ਚੇਂਜ ਹੋ ਚੁੱਕੇ ਨੇ, ਨੰਬਰ ਬਦਲ ਚੁੱਕੇ ਨੇ। इस टाइप की जो मेरे पीछे से दुकान नज़र आ रही है वो इस टाइप की ही दुकान से मैं जिसनों असी चाबी दे के वो नाम सी मौला बख्श। मैं उस परिवार नूं लभन की पहुँच करने की कोशिश कर रहे हैं। मेरी अगर मौला बख्श होरी आवाज़ या उन्होंने परिवार का कोई बंदा आवाज़ सुन रहा होवे तो ज़रूर कॉन्टैक्ट करके मैनू एक तसल्ली हासिल हो जाएगी कि मैं अपनी दुकान और मकान वेख के आ सकें। ਜਿਹੜਾ 75 ਸਾਲ ਪਹਿਲੇ ਅਸੀਂ ਇੱਥੋਂ ਛੋੜ ਕੇ ਗਏ ਸੀ। 18 ਬਲਾਕ ਚੌਕ ਤੇ ਕੋਨੇ ਵਾਲਾ ਸਾਡਾ ਮਕਾਨ ਹੈਗਾ ਸੀ। ਉਹ ਵੀ ਮੈਂ ਦੀ ਤਸਵੀਰਾਂ ਹਾਸਲ ਕਰ ਲਈਆਂ ਨੇ। ਜੇ ਕੋਈ ਰੀਸੈਂਟਲੀ ਉੱਥੇ ਕੌਣ ਰਹਿ ਰਿਹਾ ਹੈ, ਕਿਹੜਾ ਪਰਿਵਾਰ ਹੈ, ਉਹਨਾਂ ਦਾ ਕੋਈ ਨੰਬਰ ਦੇ ਸਕੇ ਤੇ ਮੇਰੇ ਮਨ ਨੂੰ ਤਸੱਲੀ ਹਾਸਲ ਹੋਏਗੀ। ਅਸੀਂ ਬਦਰਬੋਨ ਪਿੰਡ ਤੇ ਜਿੱਥੇ ਸਾਡਾ ਜੱਦੀ ਗਾਂ ਪਿੰਡ ਸੀ, ਉੱਥੋਂ ਸਮਾਨ ਲੈ ਕੇ ਪਾਰਟੀਸ਼ਨ ਤੋਂ ਪਹਿਲੇ ਸੰਨ 47 ਤੋਂ ਪਹਿਲੇ ਅਸੀਂ ਮਕਾਨ 'ਚ ਸਰਗੋਧੇ ਮੰਡੀ ਸਰਗੋਧੇ 18 ਬਲਾਕ ਕੇ ਮਕਾਨ 'ਚ ਸਾਰਾ ਪਰਿਵਾਰ ਇਕੱਠੇ ਹੋ ਗਏ ਸੀ। ਔਰ ਇਸ ਤੋਂ ਬਾਅਦ ਜਿਸਲੇ ਪਾਰਟੀਸ਼ਨ ਤੋਂ ਪਹਿਲੇ ਝਗੜੇ ਹੋਣੇ ਸ਼ੁਰੂ ਹੋਏ, ਮੈਂ ਤਾਂ ਸਰਗੋਧੇ ਕੈਂਪ ਦੇ ਵਿੱਚ ਸ਼ਿਫਟ ਕਰ ਰਿਹਾ ਸੀ। ਸ਼ਿਫਟ ਕਰਨ ਤੋਂ ਬਾਅਦ ਪਰਿਵਾਰ ਦਾ ਕੁਝ ਹਿੱਸਾ ਮਿਲਟਰੀ ਦੇ ਟਰੱਕ ਰਾਹੀਂ ਉਹ ਅੰਮ੍ਰਿਤਸਰ ਪਹੁੰਚ ਗਿਆ, ਕੁਝ ਹਿੱਸਾ ਇੱਥੇ ਹੀ ਰਹਿ ਗਿਆ ਜਿਹਦੇ 'ਚ ਮੈਂ ਵੀ ਸਰਗੋਧੇ ਕੈਂਪ 'ਚ ਹੀ ਹੈਗਾ ਸਾਂ। ਸਰਗੋਧੇ ਕੈਂਪ ਦੇ ਵਿੱਚ ਹਾਲਾਤ ਖਰਾਬ ਹੋਣ ਦੇਖਦਿਆਂ ਹੋਇਆਂ ਉਸ ਤੋਂ ਬਾਅਦ ਇੱਕ ਕਾਫਲੇ ਦੇ ਰੂਪ ਦੇ ਵਿੱਚ ਲਾਇਲਪੁਰ ਵੱਲ ਬਹੁਤ ਸਾਰੇ ਲੋਕ ਮੂਵ ਕੀਤੇ ਗੱਡਿਆਂ ਰਾਹੀਂ। ਅਸੀਂ ਵੀ ਗੱਡੇ ਰਾਹੀਂ ਕਾਫਲੇ ਤੇ ਚੜ੍ਹ ਬੈਠੇ, ਲੇਕਿਨ ਇਹ ਪਤਾ ਲੱਗਣ ਕਿ ਰਸਤੇ 'ਚ ਹਾਲਾਤ ਹੋਰ ਖਰਾਬ ਹੋ ਸਕਦੇ ਨੇ। ਵਾਪਸ ਉਤਰ ਕੇ ਕੈਂਪ ਆ ਗਏ। ਕੈਂਪ ਦੇ ਵਿੱਚ ਖਾਣੇ ਦੀ ਹਾਲਤ ਪਹੁੰਚ ਮੁਸ਼ਕਲ ਸੀ, ਲੇਕਿਨ ਅਸੀਂ ਖੁਸ਼ਕਿਸਮਤ ਰਹੇ। ਸਾਨੂੰ ਦੇਣ ਵਾਲੇ ਸਾਡਾ
ਕਰਿੰਦਾ ਮੌਲਾ ਬਖਸ਼ ਸਿਰ ਤੇ ਸਮਾਨ ਖਾਣ ਪੀਣ ਦਾ ਕੈਂਪ ਦੇ ਵਿੱਚ ਪਹੁੰਚਾਉਂਦਾ ਰਿਹਾ। ਪਰਿਵਾਰ ਸੁੱਖੀ ਸਾਂਦੀ ਇੱਥੋਂ ਅਲਟੀਮੇਟਲੀ ਗੁੱਡਸ ਟ੍ਰੇਨ ਰਾਹੀਂ, ਜਿਹੜੇ ਉਸ ਵੇਲੇ ਓਪਨ ਛਕੜੇ ਹੁੰਦੇ ਸਨ, ਗੁੱਡਸ ਟ੍ਰੇਨ ਰਾਹੀਂ ਇੱਥੋਂ ਚੱਲਿਆ ਤੇ ਸ਼ਾਹਦਰੇ ਤੇ ਜਾ ਕੇ ਲਾਹੌਰ ਸ਼ਾਹਦਰਾ ਜੰਕਸ਼ਨ ਤੇ ਗੱਡੀ ਰੁਕ ਗਈ। ਉਸ ਤੋਂ ਬਾਅਦ ਅਗਲੀ ਜਰਨੀ ਜਿਹੜੀ ਹੈ ਉਹ ਬੱਸਾਂ ਰਾਹੀਂ ਸੀ ਅੰਮ੍ਰਿਤਸਰ ਪਹੁੰਚਣ ਤੱਕ। ਫਿਲਹਾਲ ਇੱਥੋਂ ਨਿਕਲਦੇ ਅਸੀਂ ਖਰੀਅਤ ਨਾਲ ਹੀ ਇੱਥੋਂ ਨਿਕਲੇ ਹਾਂ, ਖਰੀਅਤ ਨਾਲ ਹੀ ਪਹੁੰਚੇ ਹਾਂ। ਸਾਨੂੰ ਕੋਈ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੈ। ਮਿਲਵਰਤਨ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੈ ਕਿ ਸਾਨੂੰ ਕੈਂਪ ਦੇ ਵਿੱਚ ਵੀ ਖਾਣ ਪੀਣ ਨੂੰ ਸਮਾਨ, ਘਿਓ ਤੇ ਆਟਾ ਮਿਲਦਾ ਰਿਹਾ। ਮੈਂ ਇੱਥੋਂ ਦੇ ਲੋਕਾਂ ਦਾ ਜਿਹੜੇ ਇੱਥੇ ਮਿਲਵਰਤਨ ਸੀ ਉਹਦੇ ਵਾਸਤੇ ਇੱਕ ਧੰਨਵਾਦ ਦੇਣ ਦੀ ਤਰ੍ਹਾਂ ਆਇਆ ਕਿ ਬਈ ਮੈਂ ਅਗਰ ਇੱਥੇ ਕੋਈ ਦੁਕਾਨ ਦੇ ਅੰਦਰ ਕੋਈ ਬੰਦਾ ਮਿਲ ਸਕਦਾ ਤੇ ਮੈਂ ਉਹਨੂੰ ਆਪਣਾ ਧੰਨਵਾਦ ਵੀ ਦਿੰਦਾ। ਸ਼ੁਕਰੀਆ, ਧੰਨਵਾਦ।